ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ ਵਿੱਚ ਸੁਪਰਡੈਂਟ ਦੇ ਤੌਰ ਤੇ ਤਾਇਨਾਤ ਰਹੇ ਸੰਦੀਪ ਸਿੰਘ ਸਿੱਧੂ ਨੇ ਭਾਰਤ ਸਰਕਾਰ ਦੇ ਉੱਤੇ 9 ਮਿਲੀਅਨ ਡਾਲਰ ਦੇ ਹਰਜਾਨੇ ਦਾ ਦਾਅਵਾ ਜਿਹੜਾ ਠੋਕਿਆ ਹੈ। ਸੋ ਇਸ ਲਾਸੂਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਮੈਨੂੰ ਕਿਸੇ ਖਾਲਿਸਤਾਨੀ ਅੱਤਵਾਦੀ ਨਾਲ ਜੋੜ ਕੇ ਮੇਰੀ ਕਿਰਦਾਰਕੁਸ਼ੀ ਕੀਤੀ ਹੈ, ਸੋ ਜਿਸ ਦਾ ਅਸਰ ਮੇਰੇ ਦਿਲੋਂ ਦਿਮਾਗ ਤੇ ਹੋਇਆ। ਅਸੀਂ ਸੰਦੀਪ ਸਿੰਘ ਸਿੱਧੂ ਨੂੰ ਇਸ ਦੇ ਮਜ਼ਬੂਤ ਕਦਮ ਲਈ ਜਿਹੜੀ ਹੈ ਵਧਾਈ ਪੇਸ਼ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो, now this is the time to pay back to the Indian regime's repressive tactics. ਉਹਨਾਂ ਨੇ ਪਿਛਲੇ ਪੀਰੀਅਡ 'ਚ ਇੱਕ ਪਾਸੇ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਪੰਜੋ ਹੀ ਫਾਈਵ ਆਈਜ਼ ਕੰਟਰੀਜ਼ ਦੇ ਵਿੱਚ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ ਇੱਕ ਜਿਹੜੀ ਹੈ ਉਹ ਟੈਰਰ ਵੇਵ ਖੜੀ ਕੀਤੀ। 2 ਮਰਡਰ ਕਰਨ ਦੇ ਵਿੱਚ ਉਹ ਕਾਮਯਾਬ ਰਹੇ, ਤੀਸਰਾ ਅਮਰੀਕਾ ਦੀ ਮੁਸਤੈਦੀ ਨੇ ਰੋਕ ਦਿੱਤਾ। ਲੇਕਿਨ ਜਿਵੇਂ ਈਵਨ ਆਸਟ੍ਰੇਲੀਆ ਦੇ ਇੰਟੈਲੀਜੈਂਸ ਚੀਫ ਨੇ ਵੀ ਉਸ ਨੂੰ ਨੈਸਟ ਆਫ ਸਪਾਈਜ਼ ਕਿਹਾ ਕਿ ਭਾਈ ਇੱਥੇ ਕਿਵੇਂ ਇੰਡੀਅਨਸ ਦਾ ਕੀ ਬੋਲਬਾਲਾ ਹੈ। UK ਵਾਲੇ ਕਿਉਂਕਿ ਉਸ ਪੀਰੀਅਡ 'ਚ ਰਿਸ਼ੀ ਸੁਨਕ ਪ੍ਰਾਈਮ ਮਿਨਿਸਟਰ ਸੀ, ਬਹੁਤ ਸਾਰੀ ਜਾਣਕਾਰੀ ਸੁਪਰੈਸ ਕੀਤੀ ਗਈ ਔਰ ਇਹ ਵੀ ਸਾਹਮਣੇ ਆਇਆ ਕਿ ਬ੍ਰਿਟਿਸ਼ ਇੰਟੈਲੀਜੈਂਸ ਨੇ ਇਨਫੈਕਟ ਕੈਨੇਡੀਅਨ ਇੰਟੈਲੀਜੈਂਸ ਨੂੰ ਬਰੀਫ ਕੀਤਾ ਕਿ ਕਿਵੇਂ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ ਇਹ ਤਿੰਨੋਂ ਹੀ ਜਿਹੜੇ ਨੇ ਇਹ ਨਿਸ਼ਾਨੇ ਦੇ ਉੱਤੇ ਨੇ। ਸੋ ਇਹ ਸਾਰਾ ਚੱਲ ਆਪਣੇ ਪਾਰਟ ਤੋਂ ਰਿਹਾ। ਲੇਕਿਨ ਜਿਵੇਂ ਜਦੋਂ ਜਸਟਨ ਟਰੂਡੋ ਨੇ ਆਲਮੋਸਟ 3 ਮਹੀਨੇ ਬਾਅਦ 18 ਜੂਨ 2023 ਤੋਂ 3 ਮਹੀਨੇ ਐਗਜ਼ੈਕਟਲੀ ਬਾਅਦ 18 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੰਡੀਅਨ ਸਟੇਟ ਨੂੰ ਇਹਦੇ ਲਈ ਜ਼ਿੰਮੇਵਾਰ ਦੱਸਿਆ। ਉਹਨਾਂ ਦੇ 6 ਹਾਈ ਲੈਵਲ ਡਿਪਲੋਮੈਟ ਇਨਕਲੂਡਿੰਗ ਉਹਨਾਂ ਦਾ ਸੰਜੇ ਵਰਮਾ ਹਾਈ ਕਮਿਸ਼ਨਰ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਐਲਾਨ ਕੇ ਕੈਨੇਡਾ 'ਚੋਂ ਕੱਢਿਆ ਬਾਹਰ। ਔਰ ਉਸ ਪੀਰੀਅਡ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਵੀ ਫੁੱਲ ਸਕੇਲ ਪ੍ਰਚਾਰ ਕਿ ਜੀ ਕੈਨੇਡੀਅਨ ਗੌਰਮੈਂਟ ਨੇ ਖਾਲਿਸਤਾਨੀਆਂ ਨੂੰ ਨਾ ਸਿਰਫ ਪਨਾਹ ਦਿੱਤੀ ਹੋਈ ਹੈ, ਉਹਨਾਂ ਨੂੰ ਐਨਕਰੇਜ ਕਰਦੇ ਨੇ, ਕ੍ਰਿਮੀਨਲ ਐਲੀਮੈਂਟ ਨੇ ਔਰ ਉਹ ਸਾਰਿਆਂ ਨੂੰ ਸਰਕਾਰ ਦੀ ਮਰਜ਼ੀ ਦੇ ਨਾਲ। ਔਰ ਉਸ ਪੀਰੀਅਡ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਉਹ ਸੰਦੀਪ ਸਿੰਘ ਸਿੱਧੂ ਸਨੀ ਨਿਕਨੇਮ ਦੇ ਥੱਲੇ, ਜਿਹੜਾ ਕਿ ਉਸ ਵੇਲੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਵਿੱਚ ਜਿਹੜਾ ਉਹ ਰਿਸਪੌਂਸਿਬਲ ਆਫਿਸਰ ਸੀ, ਉਹਦੀ ਪਿਕਚਰ ਲਾ ਕੇ ਔਰ ਉਹਨੂੰ ਨਾ ਕਿਸੇ ਉਹਦੇ ਨਾਂ ਨਾਲ ਕਿਸੇ ਹੋਰ ਨੂੰ ਜਿਹੜਾ ਉਹ ਜੋੜ ਕੇ ਕਿ ਜੀ ਫਲਾਂ ਖਾਲਿਸਤਾਨੀ ਖਤਰਨਾਕ ਜਥੇਬੰਦੀ ਦਾ ਬੰਦਾ। ਦੇਖੋ ਕੈਨੇਡਾ ਦੇ ਵਿੱਚ ਉਹਨਾਂ ਨੇ ਜਿਹੜਾ ਕੈਨੇਡਾ ਬਾਰਡਰ ਸਰਵਿਸ ਏਜੰਸੀ ਹੈ ਉਹਦੇ 'ਚ ਉਹਨੂੰ ਪੈਟਰੋਲ ਅਫਸਰ ਲਾਇਆ ਹੋਇਆ ਔਰ ਦੂਜਾ ਤੀਜਾ ਇਹ ਇਕੱਲੀ ਪੁਸ਼ਤ ਪਨਾਹੀ ਹੀ ਨਹੀਂ ਹੈ, ਰਾਦਰ ਗੌਰਮੈਂਟ ਇਸ ਲੈਵਲ ਦੀ ਪੋਸਟ ਦੇ ਉੱਤੇ ਔਰ ਦੂਸਰਾ ਰੱਖਿਆ ਹੋਇਆ। ਔਰ ਜ਼ਾਹਰ ਹੈ ਵੀ ਜਦੋਂ ਇਸ ਕਿਸਮ ਦੀ ਗੱਲ ਹੁੰਦੀ ਹੈ ਤੁਹਾਡੇ ਨਾਲ ਕੀ ਵਾਪਰਦਾ ਹੈ, ਤੁਹਾਡੇ ਪਰਿਵਾਰਾਂ ਨਾਲ ਕੀ ਵਾਪਰਦਾ ਹੈ। ਔਰ ਇਸ ਦਾ ਪਹਿਲਾਂ ਤਾਂ ਇਹ ਹੋਇਆ ਕਿ ਵੀ ਉਹਨੂੰ ਖੁਦ ਜਿਹੜਾ ਸੰਦੀਪ ਨੂੰ ਕੈਨੇਡੀਅਨ ਏਜੰਸੀਆਂ ਨੇ ਵੀ ਇੱਕ ਸਟੇਜ 'ਤੇ ਤਾਂ ਪੂਰਾ ਸੂਈ ਦੇ ਨੱਕੇ 'ਚੋਂ ਲੰਘਾਇਆ ਬੈਕਗਰਾਊਂਡ। ਹਾਲਾਂ ਜਦੋਂ ਤੁਸੀਂ ਇਸ ਲੈਵਲ ਦੀ ਪੋਸਟ 'ਤੇ ਜਾਂਦੇ ਹੋ ਆਲਰੇਡੀ ਬੈਕਗਰਾਊਂਡ ਚੈੱਕ ਕੀਤਾ ਹੁੰਦਾ, ਲੇਕਿਨ ਇਸ ਤੋਂ ਬਾਅਦ ਕੀ ਉਹਦੇ ਨਾਲ ਵਾਪਰਿਆ ਹੋਏਗਾ ਉਹਨੂੰ ਜਿਹੜਾ ਗੁੱਠੇ ਲਾਈਨ ਲਾਉਣ ਦੀ ਕੋਸ਼ਿਸ਼ ਹੋਏਗੀ। ਲੇਕਿਨ ਇਹ ਗੱਲ ਫਿਰ ਇੱਥੋਂ ਦੀਆਂ ਏਜੰਸੀਜ਼ ਦੀ ਫੇਅਰਨੈਸ ਜਾਂਦੀ ਹੈ ਕਿ ਉਸ ਸਾਰੇ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਵੀ ਇਹ ਬਿਲਕੁਲ ਜਾਣ ਬੁੱਝ ਕੇ ਇਹਨਾਂ ਨੇ ਟਾਰਗੇਟ ਕੀਤਾ। ਉਹਨਾਂ ਨੇ ਉਹਨੂੰ ਕਦੇ ਵੀ ਨੌਕਰੀ ਤੋਂ ਕੱਢਿਆ ਨਹੀਂ, ਬਹਾਲ ਰੱਖਿਆ। ਲੇਕਿਨ ਇਸ ਸਾਰੇ ਪੀਰੀਅਡ 'ਚ ਜਦੋਂ ਤੁਹਾਡੇ 'ਤੇ ਇੰਨਾ ਦਬਾਅ ਬਣਦਾ ਹੈ, ਮਾਨਸਿਕ ਦਬਾਅ ਬਣਦਾ ਹੈ, ਤੁਹਾਨੂੰ ਡਾਇਰੈਕਟ ਥ੍ਰੈਟਸ ਆਉਂਦੇ ਨੇ, ਤੁਹਾਡੇ ਬੱਚਿਆਂ ਨੂੰ ਘਬਰਾਹਟ ਹੁੰਦੀ ਹੈ ਕਿਉਂਕਿ ਜਦੋਂ ਕੈਨੇਡਾ ਦੇ ਵਿੱਚ ਇਸ ਲੈਵਲ ਦਾ ਗੈਂਗਸਟਰ ਕਲਚਰ ਉਹਨਾਂ ਨੇ ਖੜਾ ਕੀਤਾ। ਹੁਣ ਉਸ ਸਾਰੇ ਤੋਂ ਬਾਅਦ ਹੁਣ ਬੇਸ਼ੱਕ ਜਿਹੜੇ ਸੰਦੀਪ ਸਿੱਧੂ ਨੇ ਉਹ ਆਪਣੀ ਨੌਕਰੀ ਤੋਂ ਰਿਟਾਇਰ ਹੋ ਚੁੱਕੇ ਨੇ, ਲੇਕਿਨ ਉਹਨਾਂ ਨੇ ਠੀਕ ਫੈਸਲਾ ਲਿਆ ਕਿ ਵੀ ਜਿਸ ਟਾਰਚਰ 'ਚੋਂ ਮੈਂ ਨਿਕਲਿਆ ਹੈ, ਜਿਸ 'ਚੋਂ ਮੇਰੇ ਪਰਿਵਾਰ ਨੂੰ ਗੁਜ਼ਾਰਿਆ ਗਿਆ, ਮੇਰੀ ਕਮਿਊਨਿਟੀ ਦਾ ਇਮੇਜ ਖਰਾਬ ਕੀਤਾ ਗਿਆ, ਮੇਰੇ ਮੁਲਕ ਕੈਨੇਡਾ ਨੂੰ ਬਦਨਾਮ ਕੀਤਾ ਗਿਆ, ਇਹਨਾਂ ਨੂੰ ਜਵਾਬਦੇਹੀ ਇਹਨਾਂ ਦੀ ਹੋਣੀ ਚਾਹੀਦੀ ਹੈ। ਔਰ ਉਹਨਾਂ ਨੇ ਉਹ ਓਨਟਾਰੀਓ ਦੇ ਜਿਹੜਾ ਖਾਸ ਆਪਣਾ ਟੋਰਾਂਟੋ ਲਾਇਰ ਜੈਫਰੀ ਕਰੋਇਕਰ ਨੇ ਉਹਨਾਂ ਰਾਹੀਂ ਉਹਨਾਂ ਨੇ ਭਾਰਤ ਸਰਕਾਰ ਦੇ ਉੱਤੇ 9 ਮਿਲੀਅਨ ਡਾਲਰ ਦੇ ਹਰਜਾਨੇ ਦਾ ਦਾਅਵਾ ਠੋਕਿਆ। ਔਰ ਉਹਦੇ 'ਚ ਉਹਨਾਂ ਨੇ ਕੋ ਡਿਫੈਂਡੈਂਟ ਈਵਨ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੂੰ ਵੀ ਬਣਾਇਆ
ਕਿਉਂਕਿ ਅਲਟੀਮੇਟਲੀ ਟਰਾਇਲ ਤਾਂ ਕੈਨੇਡਾ 'ਚ ਚੱਲਣਾ ਹੈ। ਜੇ ਇਹ ਨਾ ਹੁੰਦਾ ਤਾਂ ਇੰਡੀਆ ਤਾਂ ਫੋਰਨ ਗਵਰਨਮੈਂਟ ਹੈ, ਉਹਦੇ ਨਾਲ ਜਦੋਂ ਕੋ ਡਿਫੈਂਡੈਂਟ ਹੈ, ਸੋ ਜਿਹੜਾ ਵੀ ਵਰਡਿਕਟ ਆਏਗਾ ਜਿਸ ਪਾਸੇ ਬਾਅਦ ਦਾ ਦੇਖਣਾ। ਲੇਕਿਨ ਅਸੀਂ ਇਸ ਵੀਰ ਦੀ ਹਿੰਮਤ ਦੀ ਦਾਤ ਦਿੰਦੇ ਹਾਂ ਔਰ ਇਸ ਨੂੰ ਪ੍ਰੋਮੀਨੈਂਟਲੀ ਈਵਨ ਇੰਡੀਅਨ ਮੀਡੀਆ ਨੇ ਵੀ, ਕਿਉਂਕਿ ਹੁਣ ਤੱਕ ਇਹ ਸਮਝਦੇ ਸੀ ਕਿ ਜੀ ਅਸੀਂ ਉਸ ਡਰ ਦੇ ਫੈਕਟਰ ਨਾਲ ਇੱਕ ਪਾਸੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ ਅਸੀਂ ਸਿੱਖਾਂ ਨੂੰ ਬਾਹਰ ਡਰਾਇਆ ਹੋਇਆ, ਦੂਜੇ ਪਾਸੇ ਜਿਹੜੇ ਨੇ ਉਹਨਾਂ ਨੂੰ ਜਿਹਨੂੰ ਮਰਜ਼ੀ ਅਸੀਂ ਟੈਰਰਿਸਟ ਲੇਬਲ ਕਰ ਦਈਏ ਔਰ ਉਹ ਭਾਵੇਂ ਜਿਸ ਮਰਜ਼ੀ ਅਹੁਦੇ ਦੇ ਉੱਤੇ ਹੋਏ ਉਹ ਡਰ ਡਰ ਕੇ ਜੀਏਗਾ। ਪਰ ਇਹ ਹੈ ਟਾਈਮ ਟੂ ਪੇ ਬੈਕ। ਔਰ ਉਹਨਾਂ ਨੇ ਜਿਹੜਾ ਇਹ ਦਾਅਵਾ ਜਿਹੜਾ ਠੋਕਿਆ ਉਹਨਾਂ ਦੇ ਉੱਤੇ $9 ਮਿਲੀਅਨ ਲਾ ਸੂਟ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਲੈਜਿੰਗ ਇਟ orchestrated a campaign of disinformation that derailed his career and put his life at risk, reports global news। ਉਹਨਾਂ ਨੇ ਕਿਹਾ ਵੀ ਇਹਨੇ ਮੇਰੀ ਜ਼ਿੰਦਗੀ ਨੂੰ ਖਤਰੇ 'ਚ ਪਾਇਆ ਔਰ ਮੇਰਾ ਸਾਰਾ ਕੈਰੀਅਰ ਨੂੰ ਡਿਸਟਰੋਏ ਕੀਤਾ। ਮੇਰੇ ਤੇ ਇੰਨਾ ਕੁ ਦਬਾਅ ਰਿਹਾ ਕਿ ਵੀ ਮੈਂ ਜਿਹੜਾ ਈਵਨ ਮੈਂਟਲ ਹੈਲਥ ਮੇਰੀ ਪ੍ਰਭਾਵਿਤ ਹੋਈ, ਮੈਂ ਸ਼ਰਾਬ ਦੇ ਉੱਤੇ ਡਿਪੈਂਡੈਂਟ ਹੋਣਾ ਸ਼ੁਰੂ ਹੋ ਗਿਆ ਔਰ ਮੇਰਾ ਇਲਾਜ ਵੀ ਜਿਹੜਾ ਵੈਨਕੂਵਰ ਦੇ ਸੇਂਟ ਪਾਲ ਹਸਪੀਟਲ ਦੇ ਵਿੱਚ ਚੱਲਿਆ। ਜਦੋਂ ਮਾਨਸਿਕ ਦਬਾਅ ਹੁੰਦਾ, ਦੇਖੋ ਜਿਹੜੇ ਲੋਕ ਤਾਂ ਬਾਣੀ ਨਾਲ, ਗੁਰਬਾਣੀ ਜਾਂ ਰੂਹਾਨੀਅਤ ਜਾਂ ਅਧਿਆਤਮ ਨਾਲ ਜੁੜੇ ਹੁੰਦੇ ਨੇ, ਉਹਨਾਂ ਦੇ ਲਈ ਤਾਂ ਇਹ ਰੂਹਾਨੀਅਤ ਇੱਕ ਕੁਸ਼ਨ ਹੁੰਦਾ ਹੈ, ਉਹ ਬੈਕ ਜਾਂਦੇ ਨੇ। ਆਮ ਬੰਦਾ ਜਿਹੜਾ ਉਹ ਪ੍ਰੈਸ਼ਰ ਨਹੀਂ ਲੈ ਸਕਦਾ, ਉਹ ਨਸ਼ੇ ਵੱਲ ਜਾਏਗਾ ਹੀ ਜਾਏਗਾ। ਬਹੁਤ ਵਾਰੀ ਹਾਲਾਂ ਬਹੁਤੇ ਇਹ ਸਮਝਦੇ ਨੇ ਵੀ ਸ਼ਾਇਦ ਸ਼ਰਾਬ ਦੇ ਨਾਲ ਗਮ ਗਲਤ ਹੁੰਦਾ ਹੈ, ਹਾਲਾਂ ਅਦਰਵਾਈਜ਼ ਇਹ ਹੈ ਵੀ ਰਾਦਰ ਉਹਦੇ ਨਾਲ ਡਿਪਰੈਸ਼ਨ ਪੈਦਾ ਹੁੰਦੀ ਹੈ ਔਰ ਹੋਰ ਬਹੁਤ ਸਾਰੇ ਉਹਦੇ ਆਪਣੇ ਜਿਹੜੇ ਨੇ ਉਹ ਅਸਰ ਹੁੰਦੇ ਨੇ। ਲੇਕਿਨ ਕਿਉਂਕਿ ਜਦੋਂ ਤੁਸੀਂ ਲਾ ਸੂਟ ਕਰਦੇ ਹੋ ਡੈਮੇਜਸ ਦਾ, ਤੁਹਾਨੂੰ ਇਹ ਪ੍ਰੂਵ ਕਰਨਾ ਪੈਂਦਾ ਕਿ ਵੀ ਕਿਉਂ ਤੁਸੀਂ ਇਹ ਅਮਾਊਂਟ ਮੰਗ ਰਹੇ ਹੋ। ਉਹ ਕਹਿੰਦਾ ਵੀ ਮੇਰਾ ਤਾਂ ਕੈਰੀਅਰ ਡਿਸਟਰੋਏ ਕਰਤਾ, ਸ਼ੱਕੀ ਬਣਾਇਆ, ਮੇਰੇ ਟੱਬਰ ਦਾ ਜਿਹੜਾ ਉਹ ਖਤਰੇ 'ਚ ਹੋਇਆ ਔਰ ਮੇਰੀ ਮੈਂਟਲ ਹੈਲਥ, ਮੇਰੀ ਫਿਜ਼ੀਕਲ ਹੈਲਥ ਇਹ ਪ੍ਰਭਾਵਿਤ ਹੋਈ। ਔਰ ਉਹਦੇ 'ਚ ਉਹਨਾਂ ਨੇ ਜਿਹੜੀ ਹੈ ਉਹਨਾਂ ਦੇ ਵਕੀਲ ਨੇ ਵੀ ਕਿਹਾ ਕਿ ਵੀ ਬਿਕੋਜ਼ ਸਿੱਧੂ became a target because of Sikh surname and his high visibility role in border security। border security 'ਚ ਕੰਮ ਕਰਦਾ ਸੀ ਸਿੱਧੂ, ਲਾਸਟ ਨੇਮ ਕੋਈ ਹੋਰ ਸਿੱਧੂ ਉਹਨਾਂ ਨੇ ਕੱਢ ਲਿਆ। The suit argues that he was wrongly depicted as a dangerous Khalistani extremist employed by the Canadian government। ਕਿਉਂਕਿ ਤਾਨਾ ਦੇ ਰਿਹਾ ਸੀ ਕਿ ਦੇਖੋ ਇਹ ਇੰਨਾ ਖਤਰਨਾਕ ਖਾਲਿਸਤਾਨੀ, ਇੱਥੇ ਉਹਨੇ ਆਹ ਕਰਤਾ ਜਿਹਦਾ ਉਹਦੇ ਨਾਲ ਕੋਈ ਸੰਬੰਧ ਹੀ ਨਹੀਂ ਸੀ, ਤੇ ਉਹਨੂੰ ਕੈਨੇਡਾ ਸਰਕਾਰ ਨੇ ਇਸ ਲੈਵਲ ਦਾ ਅਹੁਦਾ ਦਿੱਤਾ ਹੋਇਆ। ਔਰ ਇਹ ਅਕਤੂਬਰ ਦੇ ਵਿੱਚ ਉਹਨਾਂ ਨੇ ਪਿਛਲੇ ਅਕਤੂਬਰ 'ਚ ਇਹ ਚਾਰਜ ਪਬਲਿਕ ਕੀਤਾ। ਇੰਡੀਅਨ ਮੀਡੀਆ ਨੇ ਸਿੱਧੂ ਦੀਆਂ ਫੋਟੋਆਂ ਲਾ ਕੇ ਉਹਦੇ ਥੱਲੇ ਡੈਡ ਟੈਰਰਿਸਟ ਔਰ ਵਾਂਟਡ ਫੁਜੀਟਿਵ ਲਿੰਕ ਟੂ ਬੈਂਡ ਆਰਗੇਨਾਈਜੇਸ਼ਨ ਵਾਇਲੈਂਟ ਐਕਟਸ ਪੂਰਾ ਉਹਨਾਂ ਨੇ ਵੀ ਢਿਡੋਰਾ ਪਿੱਟਿਆ। ਔਰ ਇਹ ਸੋਸ਼ਲ ਮੀਡੀਆ ਦੇ ਉੱਤੇ ਨੈਰੇਟਿਵ ਬਹੁਤ ਵਿਕਿਆ, ਜਿੱਥੇ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਵੀ ਸਰਕੂਲੇਟ ਹੋਈ ਔਰ ਉਹਨਾਂ ਦੇ ਕਹਿਣ ਮੁਤਾਬਕ ਸੰਦੀਪ ਸਿੱਧੂ ਦੇ ਡੈਥ ਥ੍ਰੈਟਸ ਵੀ ਮਿਲੀਆਂ ਡਿਮਾਂਡਿੰਗ ਹਿਜ਼ ਐਕਸਟ੍ਰਾਡਿਟ, ਔਰ ਉਧਰ ਉਹ ਮੰਗ ਰਹੇ ਸੀ ਜੀ ਉਹਨਾਂ ਨੂੰ ਐਕਸਟ੍ਰਾਡਾਈਟ ਕਰੋ। ਹਾਲਾਂ ਇਸ ਤੋਂ ਪਹਿਲਾਂ ਸਿੱਧੂ ਕਦੇ ਮੀਡੀਆ ਸਾਹਮਣੇ ਨਹੀਂ ਆਇਆ ਬਹੁਤਾ, ਟੀਵੀ ਸੀਰੀਜ਼ ਸੀ ਬਾਰਡਰ ਸਿਕਿਉਰਿਟੀ ਕੈਨੇਡਾ ਫਰੰਟ ਲਾਈਨ, ਉਹਦੇ 'ਚ ਅਪੀਅਰੈਂਸ ਸੀ ਔਰ ਉਸ 'ਚ ਉਹਨਾਂ ਨੇ ਕਿਹਾ ਦਾ ਸਟ੍ਰੈਸ the lawsuit states led to decline in his mental health and alcohol dependency, prompting him to seek treatment, ਜਿਹੜਾ ਮੈਂ ਜ਼ਿਕਰ ਕੀਤਾ ਹੈ। ਅੱਛਾ, ਫਿਰ ਉਹਦੇ 'ਚ ਉਹਨਾਂ ਨੇ ਈਵਨ ਕਿਉਂਕਿ ਕੋ ਡਿਫੈਂਡੈਂਟ ਬਣਾਇਆ CBSA ਨੂੰ, ਕੈਨੇਡਾ ਬਾਰਡਰ ਸਿਕਿਉਰਿਟੀ ਏਜੰਸੀ ਨੂੰ, ਕਿ ਜਿਹੜਾ CBSA ਨੇ ਵੀ ਇਸ ਸਾਰੀ ਸਿਚੁਏਸ਼ਨ ਨੂੰ ਮਿਸਹੈਂਡਲ ਕੀਤਾ। ਇੰਸਟੈਡ ਆਫ ਪ੍ਰੋਟੈਕਟਿੰਗ ਹਿਮ, ਸਿੱਧੂ alleges the agency dismissed the threats as unrelated to his work and subjected him to intrusive internal checks including requests for privacy waivers। ਹੁਣ ਉਹਨੂੰ ਵੀ ਕਿਹਾ ਉਹਨਾਂ ਨੇ CBSA ਨੂੰ ਕਿ ਨਹੀਂ ਤੁਸੀਂ ਆਪਣਾ ਜਿਹੜਾ ਪ੍ਰਾਈਵੇਸੀ ਵੇਵਰ ਹੈ ਉਹ ਦਿਓ ਔਰ ਉਹਨਾਂ ਨੂੰ ਰੂਟੀਨਲੀ ਚੈੱਕ ਕਰਨ ਨੂੰ ਕਿਹਾ ਜੀ ਇਹਦਾ ਤੁਹਾਡੇ ਕੰਮ ਨਾਲ ਕੋਈ ਤਾਲੁਕ ਨਹੀਂ, ਜੋ ਤੁਹਾਡੇ ਨਾਲ ਹੋ ਰਿਹਾ ਇਹਦੇ ਲਈ ਸਾਡੀ ਜ਼ਿੰਮੇਵਾਰੀ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹ ਵੀ, ਔਰ ਜਦੋਂ ਉਹਦੀ ਇਨਵੈਸਟੀਗੇਸ਼ਨ ਹੋਈ ਉਦੋਂ ਉਹਨੂੰ ਸਸਪੈਂਡ ਕਰ ਦਿੱਤਾ ਸੀ। ਹੀ ਵਾਜ਼ ਸਸਪੈਂਡਡ ਡਿਊਰਿੰਗ ਦ ਇਨਵੈਸਟੀਗੇਸ਼ਨ though he was eventually cleared of wrongdoing and reinstated। ਇਹ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਲਾ ਸੂਟ ਜਿੱਤਣ ਦੇ ਵਿੱਚ ਹੋਏਗਾ ਕਿ ਵਿਦਨ ਕੈਨੇਡਾ ਆਪਣੇ ਜੌਬ ਤੋਂ ਉਹਨਾਂ ਨੂੰ ਸਸਪੈਂਡ ਕੀਤਾ, ਇਸ ਲਈ ਕੋ ਡਿਫੈਂਡੈਂਟ ਉਹਨਾਂ ਨੂੰ ਬਣਾਇਆ, ਲੇਕਿਨ ਉਹਨਾਂ ਨੇ ਰੀਇਨਸਟੇਟ ਕੀਤਾ ਕਿਉਂਕਿ ਦੇਰ ਵਾਜ਼ ਨਥਿੰਗ ਅਗੇਂਸਟ। ਸੋ ਜਿਸ ਲੈਵਲ ਦੀ ਮੈਂਟਲ ਫਿਜ਼ੀਕਲ ਟਾਰਚਰ ਹਰਾਸਮੈਂਟ ਹੋਈ ਹੈ ਔਰ ਇਹ ਜਿਹੜੀ ਹੈ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਬੋਲਡ ਸਟੈਪ ਹੈ
ਔਰ ਇਹਦੀ ਜਿਹੜੀ 2026 ਦੇ ਵਿੱਚ ਪ੍ਰੀਲਿਮਿਨਰੀ ਕੋਰਟ ਹੀਅਰਿੰਗ ਜਿਹੜੀ ਹੈ ਸਕੈਜੂਲਡ ਹੈ। ਔਰ ਅਸੀਂ ਸਮਝਦੇ ਹਾਂ ਵੀ ਇਵੇਂ ਹੀ ਜਿਹੜੇ ਇੱਥੇ ਬੈਠੇ ਨੇ ਜਿਨ੍ਹਾਂ ਦੇ ਘਰਦਿਆਂ ਨੂੰ ਹਰਾਸ ਕੀਤਾ ਜਾਂਦਾ ਹੈ ਪਿੱਛੇ, ਇੱਥੇ ਕੋਈ ਥ੍ਰੈਟਸ ਨੇ ਆਪਣੇ, ਬਹੁਤੀ ਵਾਰੀ ਹੁਣ ਸਾਡੇ ਵੀ FBI ਦੀ ਐਡ ਚੱਲ ਰਹੀ ਹੁੰਦੀ ਹੈ, ਲੇਕਿਨ ਬਹੁਤੇ ਜਿਹੜੇ ਨੇ ਉਹ ਉਸ ਨੂੰ ਥ੍ਰੈਟ ਹੀ ਨਹੀਂ ਸਮਝਦੇ। ਜਿੰਨੀਆਂ ਰਿਪੋਰਟਿੰਗਸ ਤੁਸੀਂ ਕਰੋਗੇ, ਜਿੰਨਾ ਨਿੱਕੇ ਤੋਂ ਨਿੱਕੀ ਹਰਾਸਮੈਂਟ ਵੀ ਕਰੋਗੇ, ਡਾਕੂਮੈਂਟ ਹੋਏਗੀ, ਬਾਕੀਆਂ ਦਾ ਬਚਾਅ ਹੋਏਗਾ। ਸੋ ਅਸੀਂ ਬਿਲਕੁਲ ਸੋਲਿਡਲੀ ਅਸੀਂ ਸਪੋਰਟ ਕਰਦੇ ਹਾਂ ਸੰਦੀਪ ਸੰਨੀ ਸਿੱਧੂ ਦੇ ਇਸ ਮੂਵ ਨੂੰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।